वल लेते हैं। वल वल आवे मैं जी पोसा, वल वल आवे मैं जी पोसा, गल चलावे मैं जी पोसा, गल चलावे मैं जी पोसा, वल वल आवे मैं जी पोसा। छोड़ के सारे रोस रुसे में, छोड़ के सारे रोस रुसे में, मिठा कलावे जी पोसा, मिठा कलावे मैं जी पोसा, वल वल आवे मैं जी पोसा। मेडा जी है डाढ़ा ओखा, मेडा जी है डाढ़ा ओखा, मेडा जी है डाढ़ा ओखा, जी पर जावे मैं जी पोसा, वल वल आवे मैं जी पोसा, वल वल आवे मैं जी पोसा, गल चलावे मैं जी पोसा, वल वल आवे मैं जी पोसा, मैं जी पोसा, मैं जी पोसा। वाह, अभी तो मतलब अंडर कंस्ट्रक्शन है ना, तो और अच्छा हो जाएगा। जनाब राणा साहब दी गज़ल राणा साहब नू नज़र ते शायद हिंदुस्तान की तरफों हिंदुस्तान दे बशिंदियां वास्ते या सरहद पार दे बशिंदियां वास्ते साड़ी एक पहली सौगात, पहली गज़ल। तुसा सारे पुछते रहंदे हो कि असा क्या सुनने हैं, क्या सुनने हैं, क्या सुनने हैं, तो जनाब साड़ा जवाब होंदा है असा क्या सुनिए, सारा कुछ तो तुहाडे कन्ने है।
तुसा तो सारा कुछ लै रखा साडा। ਤਾਂ ਹੀ ਕਰਕੇ ਰਾਣਾ ਸਾਹਿਬ ਨੇ ਇਹ ਜਿਹੜੀ ਕਿਤਾਬ ਹੈ, ਇਹ ਜਿਹੜੀ ਗਜ਼ਲ ਹੈ, ਇਹ ਲਿਖੀ ਹੈ ਤੇ ਹਿੰਦਾ ਜ਼ਿੰਮਾ ਚ ਆਇਆ ਆਪਣਾ ਤਾਰਫ। ਤੁਸੀਂ ਦੱਸੋ ਭਾਈ। ਨਾ ਬਿਲਕੁਲ ਤੁਸੀਂ ਆਪਣੇ ਜ਼ਬਾਨ ਨਾਲ ਦੱਸੋ। ਮੈਂ ਤਾਂ ਖੇਸਾਂ ਅੱਜ ਦੇ ਬਾਲ ਤੁਹਾਡੇ ਵਾਸਤੇ ਤਾਂ ਅਸਾਂ ਅੱਜ ਦੇ ਹੀ ਬਾਲ ਹੈ, ਤਾਂ ਇਹ ਅੱਜ ਦਾ ਬਾਲ ਹੈ। ਆਪਣੀ ਜ਼ਬਾਨ ਆਪਣੀ ਮਿੱਟੀ ਨਾਲ ਜੁੜਾ ਹੋਇਆ ਹੈ, ਲੇਕਿਨ ਸ਼ਾਇਦ ਕਿਸੇ ਵੀ ਮੁਲਤਾਨੀ ਚੈਨਲ ਦੇ ਉੱਤੇ ਹਿੰਦਾ ਕੋਈ ਮੁਲਤਾਨੀ ਗਾਣਾ ਕਹਿਣੀ ਤਾਂ ਇਹ ਪਹਿਲਾ ਇੱਕ ਕਹਿੰਦੇ ਨਾ ਇੱਕ ਅਸਾਂ ਛੋਟਾ ਜਿਹਾ ਸੈਂਪਲ ਇਹ ਬੁਛਾਰਾ ਹੈ ਜੜੀ ਦਾ ਬਾਅਦ 'ਚ ਲੱਗ ਸੀ। ਵਿਕਾਸ ਰਲਹਨ ਕਿੱਥੋਂ ਹਨ ਵੱਡੇ ਵਡੇਰੇ ਉਹ ਤਾਂ ਖੈਰ ਇਹਨਾਂ ਜਾਣਦੇ ਹੋ ਸਨ। ਬਾਕੀ ਇੱਕ ਹੈ ਸਾਡੇ ਸਾਹਿਬਜ਼ਾਦੇ ਸਾਹਿਬ ਬੈਠੇ ਹਨ। ਸਾਹਿਬਜ਼ਾਦੇ ਮੈਂ ਹੀ ਕਰਕੇ ਕਹਿੰਦਾ ਪਿਆ ਕਿਉਂਕਿ ਇਹ ਬਾਵਲਪੁਰ ਰਿਆਸਤ ਦੇ ਚ ਉਸ ਮਿੱਟੀ ਦਾ ਖੂਨ ਇਹਨਾਂ ਦੇ 'ਚ ਪਿਆ। ਵਿਰਾਜ ਸ਼ਰਮਾ ਤੇ ਅੱਜ ਵੀ ਇਹਨਾਂ ਦੇ ਘਰ 'ਚ ਬਾਵਲਪੁਰੀ ਬੋਲੀ ਵੰਦੀ ਹੈ ਤੇ ਇਹਨਾਂ ਦੇ ਫਾਦਰ ਸਾਹਿਬ ਬੜੇ ਹੀ ਕਮਾਲ ਦੇ ਆਰਗਨ ਪਲੇਅਰ ਹਨ, ਹਾਰਮੋਨੀਅਮ ਪਲੇਅਰ ਹਨ, ਆਰਟਿਸਟ ਨੇ, ਫਨਕਾਰ। ਤਾਂ ਹੀ ਕਰਕੇ ਹਿੰਦੇ ਵਿੱਚ ਵੀ ਉੱਥਾਂ ਦੀ ਮਿੱਟੀ ਹੈ ਪਈ। ਤੇ ਤੀਜੇ ਸਾਡੇ ਸੂਰਜ ਜੀ ਤੁਸਾਂ ਜਿਹੜਾ ਇੱਕ ਪ੍ਰੋਗਰਾਮ ਮੈਂ ਪਿੱਛੇ ਹੁਣੇ ਕੀਤਾ ਆਈ ਉਹ ਤੁਸਾਂ ਡਿੱਠਾ ਹੋ ਸੀ ਤੇ ਹੁਣ ਦੇ ਵਿੱਚ ਇਹਨਾਂ ਨੇ ਸਟੇਜ 'ਤੇ ਆ ਕੇ ਵੀ ਤੇ ਬੈਕ ਸਟੇਜ ਸਾਰਾ ਇਹਨਾਂ ਦਾ ਹੀ ਖੇਡ ਆਈ। ਠੀਕ ਹੈ ਤੇ ਆਲਰੇਡੀ ਇਹ ਜਿਹੜਾ ਸਾਡਾ ਮੁਲਤਾਨੀ ਸਰਾਇਕੀ ਪੇਜ ਹੈ ਪਿਆ ਜਿੰਦੇ 10 ਸਾਲ ਕੰਪਲੀਟ ਥੀ ਗਏ ਸਾਕੂ ਆਪਣੀ ਬੋਲਤੀ ਮੁਲਤਾਨੀ ਸਰਾਇਕੀ ਹੁਣ ਦੇ 10 ਸਾਲ ਕੰਪਲੀਟ ਥੀ ਗਏ ਤੇ ਉਹਨਾਂ ਦੇ ਉੱਤੇ ਜਿਹੜਾ ਸਭ ਤੋਂ ਪਹਿਲਾ ਮਿਊਜ਼ੀਕਲ ਗਾਣਾ ਆਇਆ ਆਈ ਨਹੀਂ ਜਿਹੜਾ ਐਕਚੁਅਲੀ ਮਿਊਜ਼ੀਕਲ ਗਾਣਾ ਆਇਆ ਆਈ ਮੈਂ ਤੁਹਾਨੂੰ ਕੋਈ ਕਹਿ ਸਕਦਾ ਕਿਉਂਕਿ ਹਾਂ ਜਿਹੜਾ ਐਕਚੁਅਲੀ ਦੇ ਵਿੱਚ ਸੰਗੀਤ ਦਾ ਰੰਗ ਆਈ ਰੂਹ ਆਈ ਤਾਂ ਉਹ ਸੂਰਜ ਭਾਈ ਸਾਹਿਬ ਦਾ ਆਈ ਪਿਆ ਤੇ कुछ नहीं जी लेकिन हेमलता खिवानी जी बहुत अच्छे कलाकार हैं। हाँ प्रियंका बटेजा काफ़ी अच्छे कलाकार हैं मेरे तो पहले दिन सारे। ਤੇ ਅੱਜ ਇਹ ਜਿਹੜੀ ਅਸਾਂ ਜਮਾਵੜਾ ਲਾਇਆ ਮਹਿਫਿਲ ਲਾਈਏ ਇਹ ਇੱਕ ਅਨਐਕਸਪੈਕਟਡ ਆਈ ਬਸ ਉਵੇਂ ਬੈਠਿਆ ਸੀ ਤਾਂ ਲੱਗਾ ਕਿ ਹਾਂ ਕਰੂੰ ਚਲੋ ਕਰਿਆ ਮੈਂ ਕੋਈ ਰਿਆਜ਼ ਕੋ ਨਹੀਂ ਕੋਈ ਕੁਝ ਕੋ ਨਹੀਂ ਹੋਈ ਬਸ ਸ਼ੁਰੂ ਹੋ गए बैठे ऐसा कोई रिहर्सल नहीं की थी कुछ नहीं किया साज भी खोल आए थे शुरू थी गए ऐसा बिल्कुल हाँ लेकिन ਇਹ ਜ਼ਰੂਰ ਹੈ ਕਿ ਅਸਾਂ ਅੱਜ ਵਿਕਾਸ ਦੇ ਘਰ ਬੈਠੇ ਹਾਂ ਤੇ ਵਿਕਾਸ ਕਿਉਂਕਿ ਸਾਡੇ ਸ਼ਹਿਰ ਦੀ ਸ਼ਾਨ ਹੈ ਤਾਂ ਹੀ ਕਰਕੇ ਸਾਰੇ ਸਾਜ਼ ਇਨ ਦੇ ਘਰ ਚ ਹਨ ਪਏ ਤਾਂ ਬੈਠੇ ਹਾਂ ਆਪਣਾ ਕਰਿੰਦੇ ਬੈਠੇ ਹਾਂ ਤੇ ਕੋਸ਼ਿਸ਼ ਇਹ ਰਾਸੀ ਕਿ ਤੁਹਾਨੂੰ ਹੁਣ ਆਪਾਂ ਹਿੰਦਾ ਅਸਲੀ ਰਿਕਾਰਡਡ ਵਰਜ਼ਨ ਆਪਾਂ ਸੁਣਵੇ ਸੁਣ ਤੇ ਬਾਕੀ ਵਿਕਾਸ ਹੋਰ ਵੀ ਬਹੁਤ ਅੱਛੀ ਚੀਜ਼ਾਂ ਗਾਉਂਦਾ ਹੈ ਲੇਕਿਨ ਅੱਜ ਅਸਾਂ ਆਖਾ ਕਿ ਨਹੀਂ ਅਸਾਂ ਤੇ ਕੋ ਸੁਣਨਾ ਚਾਹਨੇ हैं लेकिन अपनी ज़बान है अपनी मिठी ज़बान है हाँ अपनी मीठी ज़बान है कुछ गाने तो अलावा कुछ बोलो ताकि उनको पता लगे या तो पढ़ के गाना बैठा ईश्वर नहीं बस साड़ी कोशिश है बहुत ही अच्छी एक शुरुआत की है अपने ਵੱਡੇ ਲਾ ਲਓ ਭਾਵੇਂ ਛੋਟੇ ਜਿਵੇਂ ਹੀ ਲਾ ਲਓ ਭਰਾ ਇਨ ਸਾਡੇ ਤੇ ਇਹਨਾਂ ਦੀ ਕੋਸ਼ਿਸ਼ ਬੜੀ ਕਾਮਯਾਬ ਹੁੰਦੀ ਪਈ ਹੈ ਤੇ ਅਸੀਂ ਇਹਨਾਂ ਦੇ ਨਾਲ ਆ ਬਿਲਕੁਲ ਮਤਲਬ ਅਸੀਂ ਕੁਝ ਨਹੀਂ ਕਰ ਸਕਦੇ ਸਾਡੇ ਕੋਲ ਸਿਰਫ ਮਿਊਜ਼ਿਕ ਹੈ ਕਰਨ ਵਾਸਤੇ ਤੇ ਅਗਰ ਉਸੇ ਦੇ ਸਹਾਰੇ ਅਸੀਂ ਕੁਝ ਮੁਲਤਾਨੀ ਨੂੰ ਦੇ ਸਕੂੰ ਇਹ ਜਿਹੜੀ ਰਾਣਾ ਜੀ ਨੇ ਕਿਤਾਬ ਲਿਖੀ ਹੈ ਕੁਝ ਕੰਪੋਜ਼ ਕਰਕੇ ਤੁਹਾਨੂੰ ਸੁਣਾ ਸਕੂੰ ਤਾਂ ਇਹ ਸਾਡੇ ਵਾਸਤੇ ਮਤਲਬ ਜੀਵਨ ਸਫਲ ਕਰਨ ਵਾਲੀ ਗੱਲ ਹੋ ਸੀ ਕਿ ਅਸਾਂ ਆਪਣੀ ਭਾਸ਼ਾ ਵਾਸਤੇ ਆਪਣੀ ਮਾਂ ਬੋਲੀ ਵਾਸਤੇ ਕੁਝ ਕੀਤਾ ਹੈ ਤੇ ਉਸੇ ਪ੍ਰयास ਵਿੱਚ ਬਸ ਬਹਿ ਗਏ ਅੱਜ ਤੇ ਹਜੇ ਅੱਛੀ ਤਰ੍ਹਾਂ ਕੰਪੋਜ਼ ਵੀ ਕੋਈ ਹੋਈ ਤੇ ਲੇਕਿਨ ਇਹਨਾਂ ਨੇ ਆਖਿਆ ਕਿ ਤੁਸੀਂ ਗਾ ਰਹੇ ਹੋ ਬਸ ਜਿਵੇਂ ਵੀ ਇਹ ਤੁਸੀਂ ਸਾਰੇ ਪਿਆਰ ਕਰੇ ਸੋ ਤਾਂ ਫਿਰ ਅਸਾਂ ਕੋਸ਼ਿਸ਼ ਕੀਤੀ ਹੈ ਗਾਉਣ ਦੀ ਤੇ ਉਮੀਦ ਵੀ ਹੈ ਤੇ ਤੁਹਾਡਾ ਆਸ਼ੀਰਵਾਦ ਚਾਹੀਦਾ ਸਾਰਿਆਂ ਦਾ ਕਿ ਅਸੀਂ ਇਸ ਚੀਜ਼ ਨੂੰ ਬਹੁਤ ਅੱਗੂ ਲੈ ਕੇ ਬਣੂ ਤੇ ਬਾਕੀ ਸਾਰੇ ਇਕੱਠੇ ਹੀ ਆ ਅਸਾਂ ਜਿਵੇਂ ਵੀ ਅਸੀਂ ਜਿਵੇਂ ਵੀ ਕੋਈ ਨਈ ਚੀਜ਼ ਆਸੀ ਤਾਂ ਤੁਹਾਡੇ ਵਾਸਤੇ ਤੇ ਗੱਲ ਸਿਰਫ ਇਤਨੀ ਕਿ ਸਾਡੇ ਕੋਲ ਤਾਂ ਮਿਊਜ਼ਿਕ ਹੈ ਮਿਊਜ਼ਿਕ ਤਾਂ ਇਤਨਾ ਵੱਡਾ ਬ੍ਰਹਮਾਸਤਰ ਹੈ ਕਿ ਉਹਨੇ ਤਾਂ ਸਿਆਸਤਾਂ जीत की दी दिल जीत की ਇਹ ਮਿਊਜ਼ਿਕ ਹੀ ਆਪਾਂ ਬੈਠੇ ਆ बेशक अपनी माँ बोली असा लेने हैं पर जी ये भाषा है ना ये बोली ये पूरे वर्ल्ड च इक्को है अखर बोलन दे अलावन दे अंज थी सकते साडे पर भाव जिहड़ा है ना उस संगीत वो सारी दुनिया च इक्को है ते वो प्यार दी बोली है वो सारे दी बोली है
ਤੇ ਮੇਰੀ ਬਹੁਤ ਸ਼ੁਭਕਾਮਨਾਵਾਂ ਇਹਨਾਂ ਬੱਚਿਆਂ ਨੂੰ, ਸਾਰਿਆਂ ਨੂੰ, ਮੇਰੇ ਛੋਟੇ ਭਰਾਵਾਂ ਨੂੰ। ਮੈਨੂੰ ਤਾਂ ਇਵੇਂ ਲੱਗਦਾ ਜਿਵੇਂ ਅੱਜ ਜਿਵੇਂ ਲੋਹੜੀ ਹੈ, ਹਾਂ, ਤੇ ਲੋਹੜੀ celebrate ਆਪਾਂ ਲੋਹੜੀ ਬਾਹਰ ਢੋਲ ਵੱਜਦਾ ਵੀ ਹੈ, ਇਵੇਂ ਲੱਗਦਾ ਬਸ ਇਵੇਂ ਇਕੱਠੇ ਹੋ ਗਏ ਤੇ ਬਸ ਲੋਹੜੀ ਮਾਨੀ ਹੈ ਸਾਡੀ। ਮਾਂ ਬੋਲੀ ਨੇ ਸਾਕੂ ਆਸ਼ੀਰਵਾਦ ਦਿੱਤੇ ਕਿ ਅੱਜ ਅਸੀਂ ਇਕੱਠੇ थे हैं, हाल वंडे से एक शहर च रहते हैं। एक शेर है, मैं और मेरा यार एक बस्ती में बसते हैं, मैं और मेरा यार एक बस्ती में बसते हैं, किस्मत की खूबी देखो मिलने को तरसते क्या बात है, क्या ਅੱਜ बात है। ਪ੍ਰਮਾਤਮਾ ਨੇ ਸਭ ਨੂੰ ਇਵੇਂ ਮਿਲਾਏ, ਲੱਗਦੇ ਤੁਹਾਡੇ ਸੰਗੇ ਸਾਡਾ ਮੇਲ ਠੀਕ ਹੈ। ਮਾਂ ਬੋਲੀ ਦੇ ਇਹਦੇ ਵਿੱਚ ਕੋਈ ਰਾਜ਼ ਹੀ ਹੋਸੀ। ਬਿਲਕੁਲ ਤੇ ਮੇਰੀ ਸ਼ੁਭਕਾਮਨਾਵਾਂ ਕੇਸ਼ਵ ਜੀ ਨੂੰ, ਬਹੁਤ ਵਧੀਆ ਕੰਮ ਕਰਦੇ ਪੈਣ। ਮਾਂ ਬੋਲੀ ਕਿਤੇ ਸਰਹੱਦਾਂ ਦੇ ਹੂੰ ਪਾਰ ਜਿਹੜੇ ਸਾਡੇ ਭਰਾ ਭੈਣ ਰਹਿ ਗਏ ਤੇ ਜਿਹੜੇ ਹੀ ਪਾਸੇ ਨੇ ਉਹਨਾਂ ਕੋ ਮਿਲੇਂਦੇ ਪੈਣ, ਦਿਲਾਂ ਕੋ ਜੁੜੇਂਦੇ ਪੈਣ ਤੇ ਸੰਗੀਤ ਨਾਲ ਪੂਰੀ ਦੁਨੀਆ ਕੋ ਜੋੜੀ ਖੜਨ। ਵਿਰਾਜ ਹੋਵੇ ਚਾਹੇ ਵਿਕਾਸ ਹੋਵੇ, ਦੇਖੋ ਨਾਰਾਸ਼ੀ ਮਿਲਦੀ ਹੈ। ਧੰਨਵਾਦ ਜੀ, ਸਭ ਨੂੰ ਰਾਮ ਰਾਮ, ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਸਾਡੇ ਵੱਡੇ ਵੀਰਾਂ ਦਾ ਆਸ਼ੀਰਵਾਦ ਹੈ, ਸਾਡੇ ਬਜ਼ੁਰਗਾਂ ਦਾ ਆਸ਼ੀਰਵਾਦ ਹੈ, ਹੀ ਕਰਕੇ ਅਸਾਂ ਸ਼ਾਇਦ ਵਾਕਈ ਸਰਹੱਦ ਪਾਰ ਤੱਕ ਅਸਾਂ ਪਹੁੰਚ ਚੁੱਕੇ ਹਾਂ। ਫਿਜ਼ੀਕਲੀ ਤੌਰ ਤੇ ਨਾ ਸਹੀ, ਲੇਕਿਨ ਸਾਡੀ ਆਵਾਜ਼ਾਂ, ਸਾਡੀ ਸ਼ਕਲਾਂ ਉੱਥਾਂ ਤੁਸਾਂ ਦੇ ਹੋ ਸਕੂੰ ਅਸੀਸਾਂ ਮਿਲ ਰਹੀਆਂ ਹਨ। ਇਤਨੀ ਸਾਰੀ ਦੁਆਵਾਂ ਤੁਹਾਡੀਆਂ ਆਉਂਦੀਆਂ ਹਨ, ਇਤਨੀ ਸਾਰੀ ਦੁਆਵਾਂ ਆਉਂਦੀਆਂ ਹਨ, ਸਾਡੇ ਖੀਸੇ ਛਲਕਦੇ ਹਨ। ਕਈ ਵਾਰੀ ਕਿਸੇ ਛਲਕਦੇ ਹਨ ਭਾਈ, ਇਹ ਦੁਆਵਾਂ ਕਿੱਥਾਂ ਵੇਸਣ ਤੇ ਆਂਦੀਆਂ ਕਿੱਥੋਂ ਪਈਆਂ। ਬਸ ਫਿਲਹਾਲ ਤਾਂ ਲੋਹੜੀ ਦੀ ਹਿੰਦੁਸਤਾਨ ਦੀ ਤਰਫੋਂ ਸ਼ੁਭਕਾਮਨਾਵਾਂ। ਅਤੇ ਮੇਰੀ ਕੱਲ ਕਿਸੇ ਨਾਲ ਗੱਲ થઈ ਆਈ, ਉਹ ਕਹਿੰਦਾ ਅਸਾਂ ਜਾਣਦੇ ਹਾਂ ਸੰਗਰਾਂਦ ਕਿਆ ਹੁੰਦੀ ਹੈ। ਵਾਹ ਵਾਹ। ਤਾਂ ਸ਼ੁਕਰੀਆ, ਸਭ ਨੂੰ ਇਵੇਂ ਪਿਆਰ ਦਿੰਦੇ ਰਹੋ।